ਅੱਛਾ ਪ੍ਰੇਮ ਦਾਸ ਜਿਹੜਾ ਸਾਡੇ ਪਿੰਡ 'ਚ ਸੀ, ਜਿਹੜਾ ਤੁਹਾਡੇ ਪਿੰਡ 'ਚ ਸੀ, ਉਹਦਾ ਇੱਕੋ ਨਾਮ ਇੱਕੋ ਘਰ ਸੀ। ਇੱਕੋ ਹੀ ਘਰ ਸੀ, ਉਹ ਤੁਹਾਡਾ ਯਾਰ ਸੀ, ਹਾਂ, ਖੇਡਦੇ ਰਹੇ ਉਹ ਉਹਦੇ ਖੇਡਦੇ ਰਹੇ ਇਕੱਠੇ। ਨਾਲ? ਅੱਛਾ, ਉਹਦਾ ਨਾਮ ਪ੍ਰੇਮ ਦਾਸ ਸੀ। ਉਹਨਾਂ ਨੂੰ ਇਹ ਪੁੱਛਣਾ ਹਾਂ ਕਿ ਜਿਹੜੇ ਦੋ ਚਬਾਰੇ, ਠੀਕ ਹੈ, ਹਸਨ ਖਾਂ ਜ਼ਿਲ੍ਹੇਦਾਰ ਉਮਦਰਾਜ, ਠੀਕ ਹੈ, ਇਹ ਮੇਰੇ ਵਡਾਰੂ ਆ। ਹਾਂ ਹਾਂ, ਮੇਰੇ ਬਾਪ ਨਾਲ ਹਸਨ ਖਾਂ ਹਸਨ ਖਾਨ, ਠੀਕ ਹੈ, ਤੇ ਚਾਚੇ ਮੇਰੇ ਉਮਦਰਾਜ ਤੇ ਇੱਕ ਦਾ ਨਾਮ ਜ਼ਿਲ੍ਹੇਦਾਰ। ਠੀਕ ਹੈ, ਕਿ ਮੂਹੀ ਸਾਡੀ ਜਿਹੜੀ ਆ ਕਿ ਸਾਡਾ ਦਾਦਾ ਜਿਹੜਾ ਉਹ ਬਹਾਦਰ ਦੀ, ਠੀਕ ਹੈ, ਉਹਦੇ ਬੇਟੇ। ਹਾਂ ਕਿ ਜ਼ਿਲ੍ਹੇਦਾਰ ਇਸ ਨਾਂ ਦੇ ਦੋ ਸੀ ਸਾਡੇ ਪਿੰਡ 'ਚ। ਹਾਂ ਉਮਦਰਾਜ ਵੀ ਇੱਕ ਦੋ ਸੀ, ਹਾਂ ਇੱਕ ਹੋਰ ਪਾਰਟੀ ਦਾ ਸੀ ਹਾਂ ਸਾਡੇ। ਹਾਂ, ਸਮਝੇ? ਖੂਹ ਸਾਡਾ ਲਹਿੰਦੇ ਪਾਸੇ ਪਿੰਡੋਂ, ਲੈਂਦੇ। ਪਿੰਡ ਦੇ ਘਰ ਦੇ ਮੋਹਰੇ ਇਸ ਤਰ੍ਹਾਂ। ਅੱਛਾ, ਉੱਥੇ ਖੂਹ ਹੈ, ਹਾਂ, ਦੋ ਵੱਡਾ ਦੋ ਵੱਡਾ। ਦੋ ਵੱਡਾ ਖੂਹ ਸਾਡਾ ਹੀ ਸੀ ਪਿੰਡ ਦੇ ਵਿੱਚ। ਅੱਛਾ ਅੱਛਾ ਅੱਛਾ, ਬਾਕੀ ਇੱਕ ਇੱਕ ਮਾਲੇ ਚੱਲਦੀ ਸੀ ਸਾਰਿਆਂ ਦੀ। ਹਾਂ ਸਾਡੇ ਦੋ ਮਾਲਾ ਚੱਲਦੀਆਂ ਸੀ, ਹਾਂ ਇੱਕ ਆ ਇੱਧਰ ਇੱਕ ਇੱਧਰ ਗੱਭੇ ਖੂਹ। ਹਾਂ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਵਾਲੇਕੁਮ। ਮੈਂ ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ, ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਨਾਜ਼ਰੀਨ, ਇਸ ਵੇਲੇ ਅਸੀਂ ਫੈਸਲਾਬਾਦ ਦੇ ਇੱਕ ਪਿੰਡ 118 ਗਾਫ ਬੇ ਸਫੇਦ ਪੋਸ਼ਾਂ 'ਚ ਮੌਜੂਦ ਹਾਂ ਤੇ ਇਸ ਪਿੰਡ ਦੀ ਖਾਸੀਅਤ ਇਹ ਵੇ ਕਿ ਇਸ ਪਿੰਡ 'ਚ ਬਹੁਤ ਸਾਰੇ ਲੋਕ ਭਾਰਤ ਤੋਂ ਹਿਜਰਤ ਕਰਕੇ ਇੱਥੇ ਆਏ ਨੇ ਤੇ ਇੱਥੇ ਆ ਕੇ ਵਸੇ ਨੇ। ਤੇ ਇਹ ਤਕਸੀਮ ਜਿਹੜੀ ਸੀ, ਇਹ ਤਕਸੀਮ ਦੀ ਕਹਾਣੀ ਜਿਹੜੀ ਉਹ ਇੰਨੀ ਕੁ ਦਰਦਨਾਕ ਹੈ ਕਿ ਇਹ ਕਹਾਣੀ ਅਸੀਂ ਪੜ੍ਹਦੇ ਜਿਹੜੇ ਹੈਗੇ ਉਹ ਆਪਦੀਦਾ ਹੋ ਜਾਂਦੇ ਆ, ਰੰਜੀਦਾ ਹੋ ਜਾਂਦੇ ਆ। ਲੇਕਿਨ ਜਦੋਂ ਜਿਨ੍ਹਾਂ ਨੇ ਇਹ ਵੰਡ ਵੇਖੀ, ਜਿਨ੍ਹਾਂ ਦੇ ਆਪਣੇ ਵਿਛੜੇ, ਜਿਹੜੇ ਆਪਣਾ ਘਰ-ਬਾਰ, ਆਪਣੀ ਜੁੜਤ, ਆਪਣੀ ਉਸ ਮਿੱਟੀ ਨਾਲ ਜੁੜਤ ਜਿਹੜੀ ਹੈਗੀ ਸੀ, ਜਿੱਥੇ ਪੈਦਾ ਹੋਏ, ਉਹਨੂੰ ਛੱਡ ਕੇ ਇੱਥੇ ਆਏ, ਉਹ ਇਸ ਕਹਾਣੀ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਨੇ ਤੇ ਕਿੱਦਾਂ ਸੁਣਾਉਂਦੇ ਆ, ਅਸੀਂ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ। अस्सलाम वालेकुम बाबा जी। वालेकुम सलाम। की हाल चाल ने? चंगा जी, शुक्र अल्लाह दा। की नाम है ਤੁਹਾਡਾ? सजावल खां। ਅੱਛਾ ਬਾਬਾ ਜੀ, ਮੈਨੂੰ ਇਹ ਦੱਸੋ ਕਿ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਲਹਿਦਾ ਹੋਏ ਸੀ ਸਨ 47 ਚ, जी, ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ? उस वेले 13 साल ਦੀ ਉਮਰ ਸੀ। ਯਾਨੀ ਕਿ ਤੁਹਾਨੂੰ ਹੋਸ਼ ਸੀ ਪੂਰੀ? ਹੋਸ਼ ਚੰਗੀ ਭਲੀ ਹੋਸ਼। ਅੱਛਾ, ਤੇ ਆਪਣਾ ਪਿੰਡ ਕਿਹੜਾ ਸੀ ਪਿੱਛੋਂ? ਇਹ ਜਿੱਦਾਂ 16 ਤੇ 2 ਨੇ 17 ਛੋਟੀਆਂ ਬੜੀਆਂ ਬੋਲਦੀਆਂ, ਹਾਂਜੀ, ਇਸ ਤਰ੍ਹਾਂ ਉਹਨਾਂ ਦਾ ਨੰਬਰ 1 ਸੀ ਠੀਕ ਹੈ। ਤੇ ਪਿੰਡ 2 ਸੀ। ਪਿੰਡ ਦੋਸਤ, ਛੋਟੀ ਭਮਾ ਤੇ ਬੜੀ ਭਮਾ। ਅੱਛਾ, ਛੋਟੀ ਦੇ ਅਸੀਂ ਰਹਿਣ ਵਾਲੇ ਹਾਂ, ਇਹ ਕਿਹੜੇ ਇਲਾਕੇ ਚ ਆਉਂਦੇ ਸੀ ਉਧਰੋਂ? ਲੁਧਿਆਣੇ 'ਚ। ਲੁਧਿਆਣੇ ਚ, ਹਾਂ। ਠੀਕ ਹੈ। ਲੁਧਿਆਣੇ 'ਚ ਆ ਰਹੇ। ਤੇ ਉਹ ਪਿੰਡ ਜਿਹੜਾ ਸੀ, ਜਿਹੜਾ ਤੁਸੀਂ ਪਿੰਡ ਦੱਸ ਰਹੇ ਹੋ, ਉਸ ਪਿੰਡ ਦੀ ਆਬਾਦੀ ਕਿੰਨੀ ਕੁ ਸੀ, ਕਿੰਨਾ ਕੁ ਆਬਾਦੀ ਪਿੰਡ ਸੀ? ਛੋਟਾ ਜਿਹਾ ਪਿੰਡ ਸੀ। ਅੱਛਾ, ਛੋਟਾ ਪਿੰਡ ਸੀ ਜਿੱਦਾਂ ਆਪਣੇ 17 ਚੱਕ। ਹਾਂ। ਤੇ ਕਿਹੜੇ ਲੋਕ ਉੱਥੇ ਮੌਜੂਦ ਸੀ, ਕਿਹੜੀਆਂ ਜ਼ਾਤਾਂ ਦੇ? ਉੱਤੇ ਜਾਤਾਂ ਹੈ 2 ਘਰ ਜੱਟਾਂ ਮੁਸਲਮਾਨਾਂ ਦੇ, 2 ਘਰ, ਠੀਕ ਹੈ। 2 ਘਰ ਰਾਈਆਂ ਨੇ, ਹੂੰ, ਇਹ ਸੀ। ਬਾਕੀ ਰਾਜਪੂਤ ਸੀ। ਹੂੰ, ਕਬੀ ਤਾਂ ਹੁੰਦੇ ਹੀ ਆ। ਹਾਂ, ਹਾਂ। ਇੱਕ ਘਰ ਹਿੰਦੂਆਂ ਦਾ ਸੀ, ਅੱਛਾ ਉਹਦਾ ਨਾਮ ਸਿੰਦਰ। ਅੱਛਾ, ਉਹਦੇ ਬੇਟੇ ਨੂੰ ਪ੍ਰੇਮ ਦਾਸ। ਹੂੰ, ਹੈਗੀ ਸਭ। ਚੂੜਿਆਂ ਦੇ 2 ਘਰ ਸੀ, ਹੂੰ। ਬਸ ਇਹ ਆਬਾਦੀ ਸੀ। ਕੋਈ ਸਿੱਖਾਂ ਦਾ ਘਰ ਹੈਗਾ ਸੀ ਉੱਥੇ? ਨਾ, ਕੋਈ ਨਹੀਂ। ਅੱਛਾ, ਇਹ ਤੁਹਾਡੀ ਪਿੰਡ ਦੀ ਆਬਾਦੀ ਸੀ ਇੰਨੀ? ਇਹ ਆਬਾਦੀ ਸੀ। ਤੇ ਜਦੋਂ ਐਲਾਨ ਹੋਇਆ ਸੀ ਕਿ ਲੋਕ ਜਿਹੜੇ ਆਪਣੇ ਇਲਾਕੇ ਖਾਲੀ ਕਰਕੇ ਤੇ ਪਾਕਿਸਤਾਨ ਵੱਲ ਨੂੰ ਚੱਲ ਜਾਣ, ਉਹ ਤੁਹਾਡੇ ਪਿੰਡ 'ਚ ਕਿਵੇਂ ਐਲਾਨ ਹੋਇਆ? ਤੁਹਾਨੂੰ ਕਿਵੇਂ ਪਤਾ ਲੱਗਾ ਕਿ ਤੁਸੀਂ ਆਪਣਾ ਘਰ ਛੱਡਣਾ ਹੈਗਾ? ਉਹ ਸਾਨੂੰ ਪਤਾ ਇਹ ਲੱਗਿਆ ਕਿ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਪੈ ਗਈ। ਅੱਛਾ, ਫਿਰ ਕਾਫਲੇ ਲੱਗਾ ਚੜ੍ਹਨ ਹੂੰ, ਸਿੱਖਾਂ ਨੇ। ਹੂੰ, ਸਿੱਖ ਚੂੜੇ ਜੋ ਵੀ ਚਮਾਰ ਚਮੂਰੇ ਕਾਫਲੇ ਬਣ ਗਏ। ਠੀਕ, ਜਦੋਂ ਕਾਫਲੇ ਬਣੇ ਕਿ ਅਸੀਂ ਆਪਣਾ ਦਾਣਾ ਫੱਕਾ ਚੱਕ ਕੇ ਇੱਕ ਪਿੰਡ ਜੌਨੇਵਾਲ, ਠੀਕ ਹੈ। ਜੌਨੇਵਾਲ ਪਿੰਡ ਜ਼ਿਲ੍ਹੇ ਲੁਧਿਆਣੇ 'ਚ ਹੈ, ਉੱਥੇ ਸਮਾਨ ਰੱਖਿਆ। ਉੱਥੇ ਸਾਰਾ ਕੋਈ ਦਾਣਾ ਫੱਕਾ ਢੋ ਕੇ ਉੱਥੇ ਗੱਡਿਆ। ਹੂੰ, ਉੱਥੇ ਸਰੈਂ ਸੀ ਵੱਡੀ, ਉਹਦੇ ਵਿੱਚ ਮੰਜਾ ਪੀੜੀ ਜੋ ਦਾਣਾ ਫੱਕਾ ਉੱਥੇ ਜਮਾ। ਫਿਰ ਘਰ ਆਪਣੇ ਬੈਠੇ ਰਹੇ। ਬਾਅਦ ਦੇ ਵਿੱਚ ਫਿਰ ਹੱਲੇ ਪੈਣ ਲੱਗਾ, ਛੋਟੀ ਈਦ ਆ ਗਈ। ਰੋਜ਼ੇ ਰੱਖੇ ਸੀ ਆਪਣੇ ਘਰ। ਅੱਛਾ,
ਫਿਰ ਕਾਫਲਾ ਚੜ੍ਹਨਾ ਤੇ ਨਵਾਜ਼ 2 ਵਾਰੀ ਪੜੀ ਹਾਂ। ਈਦ ਦੀ। ਹਾਂ। ਪਹਿਲੇ ਅੱਡਿਆਂ ਨੇ ਪਹਿਰਾ ਦਿੱਤਾ ਆਪਣਾ, ਦੂਜਿਆਂ ਨੇ ਪਹਿਰਾ ਨਵਾਜ਼ ਪੜ੍ਹ ਕੇ ਉਹਨਾਂ ਦਾ ਪਹਿਰਾ ਦਿੱਤਾ। ਅੱਛਾ। ਨਵਾਜ਼ ਪੜ੍ਹੀ, ਨਵਾਜ਼ ਪੜ੍ਹ ਕੇ ਫਿਰ ਅਸੀਂ ਕਈ ਵਾਰੀ ਉੱਠੇ ਆਪਣੇ ਘਰਾਂ 'ਚੋਂ, ਕਈ ਵਾਰੀ ਵਾਪਸ ਮੁੜੇ। ਠੀਕ ਹੈ ਜੀ। ਉੱਤੋਂ ਜਨਾਬ ਫਿਰ ਬਾਹ ਪੇਸ਼ ਨਹੀਂ ਗਈ ਕੋਈ, ਜੱਥੇ ਪੈਣ ਲੱਗ, ਜੱਥੇ ਪੈਣ ਲੱਗਾ ਔਰ ਫਿਰ ਅਸੀਂ ਆਪਣੇ ਗੱਡਾ ਪੇਡਾ ਜੋੜਿਆ, ਮਾਲ ਪਸ਼ੂ ਹੱਕਿਆ, ਹੱਕ ਕੇ ਅਸੀਂ ਕਾਫਲਾ ਬਣ ਗਿਆ ਮੁਸਲਮਾਨਾਂ ਦਾ। ਸਾਰਾ ਲਾਗੇ ਛਾਗੇ ਪਿੰਡ ਜਿੰਨੇ ਵੀ ਸੀ ਸਾਰੇ ਉੱਜੜ ਗਿਆ, ਤੁਰ ਪਏ। ਠੀਕ ਹੈ। ਉਸ ਵੇਲੇ ਨਾ ਤੂੰ ਮੈਨੂੰ ਚੱਲਦਾ ਸੀ ਨਾ ਮੈਂ ਤੈਨੂੰ ਚੱਲਦਾ ਸੀ। ਇੰਜ ਦੇ ਹਾਲਾਤ ਚ ਹਾਂ। ਉਹ ਜਨਾਬ ਜਦੋਂ ਸਾਡਾ ਗੱਡਾ ਅੜ ਗਿਆ, ਇੱਕ ਇੰਨੇ ਕੁ ਚੜਾ ਜਾ ਸੀਗਾ, ਉਹਦੇ 'ਚ ਗੱਡਾ ਅੜ ਗਿਆ। ਉਹਦੇ ਵਿੱਚ ਕਈਆਂ ਬੀਬੀਆਂ ਦਾ ਕੋਈ ਪੈਸਾ ਟੁੱਕਰ ਜੇਵਰ ਜੂਵਰ ਸਾਡੇ ਗੱਡੇ 'ਤੇ ਸੀ, ਝੱਗੇ ਢੱਗੇ ਅੜ ਗਿਆ। ਉਸ ਵੇਲੇ ਕਾਫਲੇ ਨੇ ਇਹ ਨਹੀਂ ਕਿਹਾ ਵੀ ਚੱਕ ਕੇ ਅਸੀਂ ਗਾਂਹ ਤੋੜ ਦਈਏ, ਆਪਣੀ ਆਪਣੀ ਪਈ ਸੀ ਜਾਨਾਂ ਨੇ। ਕਾਫਲਾ ਚੜ੍ਹਿਆ ਸਿੱਖਾਂ ਦਾ, ਕਾਫਲਾ ਚੜ੍ਹਿਆ ਤੇ ਇੱਕ ਮੇਰਾ ਮਸ਼ੇਰ ਅੱਛਾ ਡੁੱਬੇ ਬੈਠਾ, ਇੱਕ ਮੈਂ, ਇੱਕ ਮੇਰਾ ਬਾਲਦ ਉਸ ਗੱਡੇ 'ਤੇ। ਉੱਥੋਂ ਦੇਖਿਆ ਵੀ ਬਾਹ ਪੇਸ਼ ਕੋਈ ਨਹੀਂ ਜਾਂਦੀ, ਬਾਕੀ ਕਾਫਲਾ ਲੰਘ ਗਿਆ। ਠੀਕ ਹੈ। ਢੱਗਿਆਂ ਨੇ ਗੱਡਾ ਨਹੀਂ ਪੱਟਿਆ ਹਾਂ। ਨਾ। ਫਿਰ ਅਸੀਂ ਜਨਾਬ ਮੇਰੇ ਬਾਲਦ ਨੇ ਕਿਹਾ ਵੀ ਤੁਸੀਂ ਏਦਾਂ ਕਰੋ, ਨੱਠ ਜਾਓ ਜਿੱਥੇ ਨੱਠ ਹੁੰਦਾ, ਅੱਛਾ। ਜਿੱਥੇ ਲੁਕ ਜਾਓ ਜਿੱਥੇ ਲੁਕ ਹੁੰਦਾ। ਹਾਂ। ਉਹ ਵੀ ਗੱਡਾ ਛੱਡ ਕੇ ਢੱਗੇ ਜੁੜੇ ਜੜਾਏ ਛੱਡ ਕੇ ਉਹ ਵੀ ਲੁਕ ਗਿਆ। ਅਸੀਂ ਦਰਿਆ ਦੀ ਕਾਛੜ ਚਲੇ ਗਏ। ਦਰਿਆ ਬੜਾ ਭਾਰਾ, ਸਤਲੁਜ ਜਿਹੜਾ ਬੋਲ ਰਿਹਾ ਇੱਧਰ, ਹਾਂ। ਉਹ ਸਤਲੁਜ ਸਾਡੇ ਕੋਲ ਹੀ ਆ ਰਿਹਾ ਸੀ। ਹਾਂ। ਹੈਗੀ ਸਮਝ। ਫਿਰ ਅਸੀਂ ਉਹ ਹਨੇਰਾ ਹੋ ਗਿਆ। ਵਾਲਦ ਨੇ ਮੇਰੇ ਨੇ ਗੱਡਾ ਜੋੜਿਆ, ਸਿੱਖਾਂ ਨੇ ਜੋ ਮਾਲ ਸੀਗਾ ਭੰਨ ਭੁੰਨ ਕੇ ਬਕਸੇ ਆਪਣਾ ਲੈ ਗਿਆ, ਮੁੜ ਗਿਆ। ਹਾਂ। ਇੱਕ ਮਾਈ ਸਾਡੇ ਗੱਡੇ ਦੇ ਪੜ ਗਏ ਨਾ, ਉਹ ਲੁੱਕ ਕੇ ਬਹਿ ਗਈ, ਬੱਚਾ ਚੁੰਘ ਰਿਹਾ ਵੀ ਮੈਂ ਬਚ ਜਾਊਂ। ਸਣੇ ਬੱਚੇ ਉਹਦੇ ਬਰਸੀ ਲਗਾਈ, ਐਡਾ ਐਡਾ ਲੁੱਕ ਕੇ ਬਹਿ ਗਈ ਤੇ ਬੱਚਾ ਚੁੰਘ ਰਿਹਾ, ਬੱਚੇ ਦੇ ਵਿੱਚ ਮਾਰੀ। ਫਿਰ ਉਹ ਆ ਕੇ ਗੱਡਾ ਦੇਖਿਆ, ਦੇਖ ਕੇ ਨਾ ਫਿਰ ਢੱਗੇ ਨੇ ਕੱਢ ਵੀ ਲਿਆ, ਤੁਰ ਪਿਆ। ਰਾਤ ਦਿਨ ਛਪ ਗਿਆ। ਅਸੀਂ ਦੋਵੇਂ ਭਾਈ ਦਰਿਆ ਦੀ ਕੱਛ, ਤੁਸੀਂ ਦੋਵੇਂ ਭਾਈ ਤੇ ਵਾਲਦ ਵਾਲਦਾ, ਕੋਈ ਸ਼ੈ, ਉਹ ਕੋਈ ਬੰਦਾ ਮਿਸਰ ਹੈ ਹੀ ਨਹੀਂ ਸੀ ਸਾਡੇ ਕੋਲ। ਉਹ ਕਿੱਥੇ ਗਏ ਤੁਹਾਡੀ ਅੰਮੀ ਅੱਬੂ? ਉਹ ਸਾਰੇ ਚਲੇ ਗਏ ਨਾ ਕਾਫਲੇ 'ਚ, ਅੱਛਾ, ਤੁਸੀਂ ਦੋਵਾਂ ਪਿੱਛੇ ਰਹੇ। ਅਸੀਂ ਪਿੱਛੇ। ਅੱਛਾ। ਦਰਿਆ ਦੀ ਕੱਛ 'ਚ ਗਏ, ਇੱਕ 2-2.5 ਕਰਮਾ ਗਏ ਹਾਂ। ਤੇ ਸਾਡੇ ਮੂੰਹ 'ਚ ਪਾਣੀ ਪੈਣ ਲੱਗ ਗਿਆ। ਓਹੋ। ਮੈਂ ਉਹਨੂੰ ਕਹਿਣਾ ਕਿ ਸਾਡੀ ਬੋਲੀ ਹੈਗੀ ਬੀਰਾ, ਅਸੀਂ ਬੀਰਾ ਕਹਿੰਦੇ ਹਾਂ। ਵੀਰਾ। ਹਾਂ, ਬੀਰਾ ਕਹਿੰਦੇ। ਮੈਂ ਕਿਹਾ ਵੀਰਾ ਇੱਥੇ ਜੇ ਆਪਾਂ ਨੇ ਮਰਨਾ, ਜੇ ਬਚਣਾ ਉਹ ਅੱਲਾ ਬਚਾ ਲੂ, ਤੇ ਇੱਥੇ ਆਪਣੇ ਪੈਰ ਉੱਠ ਰਹੇ ਪਾਣੀ ਚੱਕਦਾ, ਪਾਣੀ ਬਹੁਤ ਆ ਰਿਹਾ ਸੀ, ਦੁਨੀਆ ਬਹੁਤ ਬੜੀ, ਛਾਲਾਂ ਮਾਰੀਆਂ। ਉਧਰ ਪਾਰ ਲੰਘਣਾ ਸੀ ਦਰਿਆ 'ਤੇ, ਡਰਦਿਆਂ ਨੇ। ਉੱਥੇ ਜਨਾਬ ਜਦੋਂ ਅਸੀਂ ਦਰਿਆ 'ਚ ਵੜੇ ਤਾਂ ਉਹ ਮਲਾਹ ਸੀ 2 ਅੱਛਾ। ਬੇੜੀ ਪੈਂਦੀ ਸੀ। ਉਹ ਮਲਾਹਾਂ ਨੇ, ਜਿਹੜੇ ਮਲਾਹ ਸੀ ਉਹ ਸਿੱਖ ਸੀ। ਅੱਛਾ। ਉਹਨਾਂ ਨੇ ਲਹਿੰਦੇ ਪਾਸੇ ਬੇੜੀਆਂ ਮੋੜੀਆਂ, ਵਾਪਸ ਟਾਲੇ ਲਾ ਆਪ ਚਲੇ ਗਏ ਵੀ ਆਪ ਮਰਨਗੇ ਮੁਸਲਮਾਨ। ਦੇਖ ਕੇ ਪਾਣੀ ਬਹੁਤ ਆਉਂਦਾ ਸੀ। ਹਾਂ। ਦੁਨੀਆ ਬਹੁਤ ਮਰੀ, ਥੋੜੀ ਨਹੀਂ ਮਰੀ। ਅਸੀਂ ਉੱਥੇ ਖੱਡ ਦੇ ਵਿੱਚ ਇੱਕ ਲੋਕ ਹਾਂ। ਰਾਤ ਉੱਥੇ ਕੱਟੀ ਤੇ ਮੈਂ ਉਹਨੂੰ ਕਹਿਣਾ ਵਾ ਵੀਰਾ, ਜੇ ਆਪਾਂ ਨੇ ਮਰਨਾ ਤਾਂ ਮਰੇ ਜਾਣਾ, ਇੱਥੇ ਤਾਂ ਮਰ ਜਾਣਾ ਆਪਾਂ ਨੇ, ਜੇ ਢਿੱਗ ਡੇ ਪਈ ਆਪਣੀ ਮਿੱਟੀ ਦੇ ਉੱਪਰ। ਕਹਿੰਦਾ ਫੇਰ ਮੈਂ ਕਿਹਾ ਯਾਰ ਇਹਨਾਂ ਨਾਲ ਪਾਣੀ ਆ, ਥੋੜ੍ਹਾ ਜਿਹਾ ਬਾਹਰ ਹੋ ਕੇ ਬਹਿ ਜਾਈਏ। 3 ਵਾਰੀ ਸਿੱਖ ਆਏ, ਕਾਫਲਾ ਬਣਿਆ। ਉਹਨਾਂ ਨੇ ਝਾੜ ਚੁੰਡਿਆ, ਤਲਵਾਰਾਂ ਮਾਰ, ਬਰਛੇ ਮਾਰ, ਇੱਥੇ ਮੁਸਲੇ ਦਾ ਮੁਸ਼ਕ ਆਉਂਦਾ, ਇੱਥੇ ਮੁਸਲੇ ਦਾ ਮੁਸ਼ਕ ਆਉਂਦਾ। ਇਹ ਹਾਲ
ਖੈਰ ਅਸੀਂ ਬਾਹਰ ਨਿਕਲ ਗਏ। ਮੈਂ ਕਿਹਾ ਕੋਈ ਬੰਦਾ ਨਹੀਂ ਹੈ। ਜਦੋਂ ਤਾਰਾ ਚੜ੍ਹਿਆ ਕਹਿੰਦਾ ਘੜੀਆਂ ਕੁੜੀਆਂ ਕੋਈ ਨਹੀਂ ਸੀ ਕਿਸੇ ਕੋਲ ਵੀ। ਮਹਾ ਵੀਰਾ ਆਪਾਂ ਤੁਰ ਗਏ। ਹੌਲੀ ਹੌਲੀ ਦੇਖਦੇ ਹਾਂ ਅਸੀਂ ਦਰਿਆ ਦੀ ਕਾਛਾ 'ਚ ਕਦੇ ਰਾਹ ਦੇ ਉੱਤੇ ਹੋ ਜਾਈਏ ਜਿੱਥੇ ਦੁਨੀਆ ਲੰਘੀ ਸੀ, ਕਦੇ ਕਾਨੇ ਬੂਟੇ 'ਚ ਲੋਕ ਕੇ ਅਸੀਂ ਹੌਲੀ ਹੌਲੀ ਅਸੀਂ ਇੱਕ ਲੁਧਿਆਣੇ ਦੇ ਕੋਟਵਾਲੀ ਵਾਈ ਤੇ ਇਸ ਤਰ੍ਹਾਂ ਪਿੰਡ ਸੀ ਮੁਸਲਮਾਨਾਂ ਦਾ, ਰਿਸ਼ਤੇਦਾਰੀ 'ਚ ਉੱਥੇ। ਅਸੀਂ ਕਿਹਾ ਵੀ ਭੁੱਖੇ ਤੇ ਆਇਆ, ਭੁੱਖ ਬੜੀ ਲੱਗੀ। ਉਹ ਕਿਹੜਾ ਉੱਥੇ ਹੋਣੇ, ਉੱਥੇ ਚੱਲਦੇ ਬੜੇ ਆਸਰੇ ਨਾਲ। ਉੱਥੋਂ ਉੱਠ ਕੇ ਤੁਰ ਪਿਆ। ਜਦ ਉਸ ਪਿੰਡ 'ਚ ਆਏ, ਪੱਕੀ ਜਾ ਰਹੇ ਸੀ ਉਸ ਪਿੰਡ ਨੂੰ, ਤੇ ਇੱਕ ਪਾਸੇ ਮੁਸਲਮਾਨ ਆਪਣੇ ਸਿੱਖ, ਇੱਕ ਪਾਸੇ ਹਿੰਦੂ ਇਹ ਬੈਠੇ ਬਸ ਕੇਸ ਬਹੁਤ ਦਾ। ਉਹਨੂੰ ਮੈਂ ਕਹਿ ਰਿਹਾ ਮੈਂ ਵੀਰਾ ਇੱਥੇ ਸਾਰੇ ਬੈਠੇ ਆ ਹਿੰਦੂ ਤੇ ਸਿੱਖ, ਜੇ ਆਪਾਂ ਦੇਖ ਲਿਆ ਨਾ ਵੜ ਦੇਣਾ ਸਾਨੂੰ। ਅਸੀਂ ਫਿਰ ਪੱਕੀ ਚੜ੍ਹ ਗਏ। ਅੱਛਾ, ਲੁਧਿਆਣੇ ਸ਼ਹਿਰ ਨੂੰ ਪੈਦਲ ਪੈਦਲ ਹੋਰ ਰੋਟੀ ਕੌਣ ਸੀ? ਨਾ ਮਾਂ, ਨਾ ਪੇ, ਨਾ ਭੈਣ, ਨਾ ਭਾਈ, ਕੋਈ ਵੀ ਨਾ। ਅਸੀਂ ਉੱਥੇ ਚਲੇ ਗਏ। ਰਾਸਤੇ 'ਚ ਭੁੱਖ ਲੱਗੀ, ਠਾਲ ਲੱਗੀ। ਕਮਾਦ ਪੌਨਾ ਕਮਾਦ ਦੋਨੇ ਪਾਸੇ ਸੜਕੋਂ, ਗੱਬੇ ਦੀ ਸੜਕ ਪੱਕੀ ਲੁਧਿਆਣੇ ਆ ਰਹੀ ਸੀ। ਅੱਛਾ ਸ਼ਹਿਰ ਅੱਛਾ। ਮੈਂ ਉਹਨੂੰ ਕਹਿਣਾ ਵੀਰਾ ਆਪਾਂ ਮੂੰਹ ਗੱਲਾਂ ਕਰੀਏ, ਭੁੱਖ ਲੱਗੀ ਆ ਤੇ ਆਪਾਂ ਇੱਥੋਂ ਕਰਨਾ ਪੌਨਾ ਪੱਟ ਲਈਏ ਇੱਕ ਇੱਕ ਟੋਟੀ। ਇਹਨਾਂ ਨੇ ਗੰਨੇ ਪਏ ਸੀ, ਅਸੀਂ ਉਹ ਦੋਏ ਨਾ ਪੱਟ ਲਏ। ਪੱਟੇ ਹੋਏ ਹਲੇ ਆਗ ਭੰਨਿਆ, ਖੋਰੀ ਖਾਰੀ ਲਾਈ, ਲਾ ਕੇ ਤਾਂ ਸਾਨੂੰ ਨਹੀਂ ਪਤਾ ਵੀ ਵਿੱਚ ਸਿੱਖ ਬੈਠੇ। ਓਏ ਅੱਛਾ। ਉਹ ਹਲੇ ਮੂੰਹ ਨੂੰ ਨਹੀਂ ਲਾਇਆ, ਹਲੇ ਸਾਫ਼ ਕਰ ਦਿਓ ਪੱਕੀ ਚੜ੍ਹ ਕੇ। ਉਹਦਾ ਇੱਕ ਕੋ ਬਰਛਾ, ਇੱਕ ਤਲਵਾਰ। ਜਾਇਓ ਨਾ ਮੁਸਲਿਓ, ਕਹਿੰਦਾ ਜਾਇਓ ਨਾ ਮੁਸਲਿਓ, ਜਾਇਓ ਨਾ। ਉਹ ਅਸੀਂ ਉਹ ਟੋਟੀਆਂ ਉੱਡੇ ਸਿੱਟਿਆ, ਸਿੱਟ ਕੇ ਪੱਕੀ ਤੇ ਜੀ ਨੱਠੇ ਆ। ਉਹ ਤੋਂ 3 ਮੀਲ ਲੁਧਿਆਣਾ ਸੀ ਸ਼ਹਿਰ। ਅੱਛਾ। ਮੋਰੇ ਬਾਬੇ ਫੂਸ ਦਾ ਦਰਬਾਰ ਸੀ ਕੋਟਵਾਲੀ ਵਾਈ ਤੇ ਅੱਛਾ ਲੁਧਿਆਣੇ। ਹਾਂ। ਉੱਥੇ ਚਲੋ ਬਾਬਿਆਂ ਦੇ ਚੱਲਦੇ, ਉੱਥੇ ਪਾਣੀ ਪੀਵਾਂਗੇ ਨਹੀਂ। ਉੱਥੇ ਵੀ ਜਦ ਦੇਖਿਆ ਜਾਣੇ ਉੱਥੇ ਵੀ ਬੈਠੇ ਹਿੰਦੂ ਤੇ ਸਿੱਖ ਫਿਰ ਦਰਬਾਰ 'ਚ। ਮਾਂ ਮੁੜਿਆ, ਫਿਰ ਚੜ੍ਹ ਗਿਆ। ਫਿਰ ਕੇ ਬਾਜ਼ਾਰ ਇਸ ਤਰ੍ਹਾਂ ਲੁਧਿਆਣੇ ਦੇ ਆ ਸ਼ਹਿਰ ਦੇ ਠੀਕ ਸਟੇਸ਼ਨ ਵੱਲ, ਸਟੇਸ਼ਨ ਗੱਡੀ ਦਾ ਠੀਕ ਹੈ। ਐਸਾ ਲੈਣ। ਮੈਂ ਕਿਹਾ ਯਾਰ ਇੱਧਰ ਨੂੰ ਚੱਲਦੇ ਹਾਂ। ਇੱਥੇ ਇੱਕ ਹਿੰਦੂ ਆ ਦੇਵੀ ਦਾਸ ਉਹਦਾ ਨਾਂ, ਖੱਤਰੀ। ਠੀਕ ਹੈ। ਵੀ ਆਰਟ ਦੀ ਦੁਕਾਨ ਆ ਉਹਦੀ, ਮੰਡੀ ਗੱਲਾ ਮੰਡੀ। ਇੱਥੇ ਮਠਿਆਈ ਦੀ ਦੁਕਾਨ ਆ। ਚੱਲ ਅਸੀਂ ਜਨਾਬ ਉੱਥੋਂ ਚਲੇ ਪਏ। ਬਾਜ਼ਾਰ ਪੈ ਗਿਆ। ਬਾਜ਼ਾਰ ਤਾਂ ਉਹਨੇ ਮੈਨੂੰ ਦੇਖਿਆ, ਪਛਾਣਿਆ ਹਿੰਦੂ ਨੇ। ਉਹਨੇ ਬੋਲਿਆ ਨਹੀਂ ਮੂੰਹੋਂ, ਉਹਨੇ ਇਸ ਤਰ੍ਹਾਂ ਹੀ ਫਿਰ ਭੱਜਿਓ ਚਲੇ ਗਿਆ। ਉਹਨਾਂ ਸਾਨੂੰ ਹਿੰਦੂ ਨੇ ਕਿ ਅੱਗੜ ਪਿੱਛੜ ਮਕਾਨ ਸੀ ਉਹਦਾ ਦੁਕਾਨ ਦਾ, ਪਿਛਲੇ ਅੰਦਰ ਸਾਨੂੰ ਉਹਨਾਂ ਨੇ ਬਹਾ ਲਿਆ। ਠੀਕ ਹੈ। ਹਿੰਦੂ ਨੇ ਬਾਹਰੋਂ ਕੁੱਡਾ ਲਾਤਾ, ਅੰਦਰੋਂ ਮਿੰਜਾ ਪਿਆ ਸੀ, ਉੱਥੇ ਬਹਿ ਗਿਆ। ਉਹਨੇ ਜਨਾਬ ਇੰਨੀ ਕੁ ਪਲੇਟ ਦੇ ਵਿੱਚ 2 ਢੇਲੀਆਂ ਲੱਡੂਆਂ ਦੀਆਂ, 2 ਬਰਫੀ ਦੀਆਂ, 2 ਢੇਲੀਆਂ ਕੂਜਾ ਮਿਸਰੀ ਦੀਆਂ, ਕੋਈ ਜਲੇਬੀਆਂ, ਉਹ ਪਲੇਟ ਭਰ ਕੇ ਜੱਗ ਪਾਣੀ ਦਾ ਪਾ ਕੇ ਅੰਦਰ ਪਿੱਛੇ ਪਾਣੀ ਪਿਲਾਇਆ ਸਾਨੂੰ। ਅਸੀਂ ਉੱਥੇ ਲੁਕੇ। ਉਹ ਮੇਰਾ ਮਠੇ ਰੋਵੇ, ਮੈਂ ਨਹੀਂ ਖਾਣੀ। ਕਹਿੰਦਾ ਹੁਣ ਆਪਾਂ ਨੂੰ ਇਹਨਾਂ ਨੇ ਵੱਢਣਾ ਅੰਦਰ ਬਾਹਰ। ਹੁਣ ਕਿੱਥੇ ਨੱਠਣਾ? ਮੈਂ ਤੈਨੂੰ ਕਹਿੰਦਾ ਬਾਹਰ ਰਹੀਏ, ਨੱਠ ਜਾਵਾਂਗੇ, ਲੁਕ ਜਾਵਾਂਗੇ। ਹੁਣ ਉਹਨੇ ਅੱਧਾ ਕੁ ਲੱਡੂ ਖਾਧਾ, ਪਾਣੀ ਵੀ ਨਾ ਪੀਵੇ। ਪਾਣੀ ਪੀਤਾ ਉੱਪਰੋਂ ਚੁਬਾਰੇ ਤੋਂ ਕਿ ਮਤਲਬ ਇਹਨਾਂ ਦਾ ਜਿਹੜਾ ਸਿਸਟਮ ਆ ਮੁਸਲਮਾਨਾਂ ਦੇ, ਪੌੜੀਆਂ ਜਿਹੜੀਆਂ ਪੱਕੀਆਂ ਚੜ੍ਹਦੇ ਵਿਹੜੇ 'ਚੋਂ ਚੜ੍ਹਦੇ, ਇਹ ਅੰਦਰੋਂ ਚੜ੍ਹਦੇ। ਅੱਛਾ, ਅੰਦਰੋਂ ਚੜ੍ਹਦੇ। ਅੰਦਰ ਚੜ੍ਹਦੇ ਹਿੰਦੂ। ਠੀਕ ਹੈ। ਖਟਰਾਣੀ ਉੱਪਰ ਸੀ, ਉਹ ਆਈ, ਉਹਨੂੰ ਪਤਾ ਲੱਗਿਆ। ਆ ਕੇ ਉਹ ਜਨਾਬ ਮੈਨੂੰ ਪਿਆਰ ਦਿੱਤਾ, ਗਲ ਲਾਇਆ, ਪੁੱਛਿਆ ਸਾਰਿਆਂ ਦਾ
ਵੀ ਫਲਾਣਾ ਕਿੱਥੇ, ਫਲਾਣੀ ਤੇਰੀ ਮਾਈ ਕਿੱਥੇ, ਫਲਾਣੀ ਕਿੱਥੇ। ਮੈਂ ਤੇਰੀ ਮਾਮੀ ਪਤਾ ਨਹੀਂ, ਮੈਂ ਮਾਮੀ ਕਹਿੰਦਾ ਸੀ। ਤੇ ਉਹਨੇ ਉੱਪਰ ਫਿਰ ਵਾਪਸ ਮੁੜ ਗਏ ਚੁਬਾਰੇ 'ਤੇ। ਉੱਪਰ ਮੁੜ ਕੇ ਚੁਬਾਰੇ ਚੜ੍ਹ ਕੇ ਤਾਂ ਉਹਨੇ ਟਿੱਕੀਆਂ ਪਕਾਈਆਂ 15-20 ਇੰਨੀ ਰੋਟੀ, ਇੰਨੀ ਰੋਟੀ ਹੁੰਦੀ ਤੇ ਨਾ। ਉਹਨੇ ਪਕਾ ਕੇ ਖਾਖੀ ਕਾਗਜ਼ ਉਹਦੇ ਵਿੱਚ ਰੋਟੀਆਂ ਲਵੇਟ ਕੇ ਇਹਨਾਂ ਕਾ ਅਚਾਰ ਰੱਖ ਕੇ ਡੋਰ ਉੱਪਰ ਦੀ ਲਵੇਟ ਦੇ ਛੱਡ। ਉਹ ਰੋਟੀਆਂ ਲਿਆਈ। ਫਿਰ ਉਹਨੇ ਆਪਣੇ ਬੰਦੇ ਨੂੰ ਇਹ ਗੱਲ ਕਹੀ ਕਿ ਅਸੀਂ ਲਾਲਾ ਜੀ ਅਸੀਂ ਰੱਖ ਨਹੀਂ ਸਕਦੇ, ਸਾਡੀ ਦੁਸ਼ਮਣੀ ਪੈ ਜਾਊਗੀ। ਬਰਾਦਰੀ ਨੇ ਕਹਿਣਾ ਨਹੀਂ ਤੁਸੀਂ ਮੁਸਲਮਾਨਾਂ ਦੇ ਬੱਚੇ ਲੁਕਾਉਣੇ। ਫਿਰ ਉਹ ਸਾਨੂੰ ਲੈ ਕੇ ਤੁਰ ਪਿਆ ਮੋਹਰੇ, ਸਾਨੂੰ ਮੋਹਰੇ ਲਾ ਲਿਆ ਉਹਨੇ। ਮੋਹਰੇ ਲਾਇਆ ਬਾਜ਼ਾਰ ਦੇ ਵਿੱਚ ਤੋਂ ਸਟੇਸ਼ਨ ਵਾਹਵਾ ਦੂਰ ਸੀ। ਹਿੰਦੂ ਸਿੱਖ ਉਹਨੂੰ ਪੁੱਛਦੇ ਉਹ ਭਾਈਆ ਇਹ ਕੀ ਆ, ਕੀ ਆ ਇਹ? ਉਹਨੇ ਇੱਥੋਂ ਹੱਥ ਨਹੀਂ ਚੱਕੇ, ਮੂੰਹੋਂ ਨਹੀਂ ਬੋਲਿਆ। ਅਸੀਂ ਮੋਹਰੇ ਤੁਰੇ ਜਾਂਦੇ, ਰੋਟੀਆਂ ਮੇਰੇ ਸਿਰ 'ਤੇ। ਉਹ ਨਹੀਂ ਬੋਲੇ। ਉਹਨੇ ਮੁੜ ਕੇ ਉਹਨੇ ਪੁੱਛਿਆ, ਉਹਨਾਂ ਨੇ ਇੱਕ ਵਾਰੀ ਪੁੱਛਿਆ ਭਾਈਆ ਇਹ ਕੀ? ਉਹਨੇ ਭਾਈ ਇੱਥੇ ਹੱਥ ਰੱਖੇ। ਉੱਤੇ ਰੱਖ ਕੇ ਸਾਡੇ ਲੁਧਿਆਣੇ ਸਟੇਸ਼ਨ ਤੇ ਪਹੁੰਚਾਇਆ। ਉਹਨੇ ਪਹੁੰਚਾਇਆ, ਉੱਤੋਂ ਪਹੁੰਚਾ ਕੇ ਉਸ ਵੇਲੇ ਜਿਹੜੀ ਵੰਡ ਸੀ ਕਿ ਲਹਿੰਦਾ ਪਾਸਾ ਲੈਨੋਂ ਸਿੱਖਾਂ ਦਾ ਤੇ ਚੜ੍ਹਦਾ ਪਾਸਾ ਮੁਸਲਮਾਨਾਂ ਦਾ। ਉਹਨੇ ਸਾਨੂੰ ਇਹ ਗੱਲ ਕਹੀ ਕਿ ਤੁਸੀਂ ਲਹਿੰਦੇ ਪਾਸੇ ਨਹੀਂ ਹੋਣਾ ਲੈਣ ਤੇ ਚੜ੍ਹਦੇ ਪਾਸੇ। ਇਸ ਵੇਲੇ ਮੁਸਲਮਾਨਾਂ ਦਾ ਚੜ੍ਹਦਾ ਪਾਸਾ ਹੀ ਆ, ਇੱਧਰ ਨਾ ਜਾ। ਗਾਂ ਸਾਡਾ ਕਾਫਲਾ ਦੂਰ ਜਾ ਕੇ ਕੰਪ ਲੱਗਿਆ ਸੀ। ਅਸੀਂ ਵੀ 30 ਦਿਨ ਉਹਨਾਂ ਨਾਲ ਰਹੇ ਮਾਪਿਆਂ ਨਾਲ। ਤੀਸਰੇ ਤੇ ਲਾਸ਼ਾਂ ਦੇ ਉੱਪਰ ਦੀ ਪੈਰ ਰੱਖ ਕੇ ਲੰਘੇ। ਉੱਥੇ ਕੌਣ ਕੌਣ ਸੀ? ਅੰਮੀ, ਅੱਬੂ, ਸਾਰੇ ਕਮਲਾ ਸਾਡਾ ਟੱਬਰ ਸਾਰਾ ਇਕੱਠਾ ਹੀ ਸੀ। ਇਹ ਜਿਹੜੇ ਇੱਥੇ ਵੀ ਘਰ ਹੈ ਇਹ ਵੀ ਸਾਰੇ ਇਕੱਠੇ ਸੀ। ਅਸੀਂ ਉਦੋਂ ਵੀ ਇਕੱਠੇ ਸੀ, ਚਾਚੇ ਤਾਏ ਵੀ ਸਾਰੇ ਇਕੱਠੇ, ਸਾਰੇ ਮਾਸੀਆਂ ਫੁੱਫੀਆਂ ਸਾਰੇ ਇਕੱਠੇ ਸੀ ਇੱਕੋ ਥਾਂ। ਫਿਰ ਅਸੀਂ ਜਾ ਕੇ ਰਹੇ। ਕਾਫਲਾ ਜਿਹੜਾ ਕਤਲਾਮ ਹੋਏ, ਬੁੜੀਆਂ ਮਰੀਆਂ ਡੁੱਬ ਕੇ, ਸਾਡੀਆਂ ਚਾਚੀਆਂ ਮਾਮੀਆਂ ਤਾਈਆਂ ਕਤਲ ਹੋਏ। ਪਿੰਡ ਦਾ ਹੁਲੀਆ, ਪਿੰਡ ਦਾ ਨਕਸ਼ਾ ਸਾਰਾ ਅੱਖਾਂ ਅੱਗੇ ਉਂਝ ਹੀ ਹਾਂ ਜੀ ਆ ਰਿਹਾ ਹਾਲੇ ਵੀ ਆ ਰਿਹਾ। ਆਪਣੀ ਜ਼ਮੀਨ ਵੀ ਆ ਰਹੀ, ਆਪਣਾ ਖੂਹ ਵੀ ਆ ਰਿਹਾ ਤੇ ਮਕਾਨ ਵੀ ਆ ਰਹੇ। ਸਾਡੇ ਘਰ ਦੇ ਮੂਹਰੇ 2 ਦਰਵਾਜ਼ੇ 2 ਬਾਜ਼ਾਰ ਲੱਗਦੇ ਸੀ, 2 ਮੰਜ਼ਲੇ ਮਕਾਨ। ਠੀਕ ਆ। ਜਿਹੜਾ ਪਸ਼ੂਆਂ ਵਾਲਾ ਅੰਦਰ ਉਹ 'ਚ ਪੱਕੀਆਂ ਖੋਲ੍ਹੀਆਂ ਤੇ ਨਲਕਾ ਵਿੱਚ ਲੱਗਿਆ ਪਾਣੀ ਪਿਲਾਉਣ ਵਾਸਤੇ। ਖੂਹ ਜਿਹੜੀ ਜਾਇਦਾਦ 'ਚ ਇੱਦਾਂ ਅੱਜ ਦਾ ਆਇਆ ਹੱਥ ਆ ਜਾ, ਮਤਲਬ ਇੱਦਾਂ ਜਾਇਦਾਦ ਇੱਦਾਂ ਸਾਡੀ ਜਾਇਦਾਦ। ਯਾਦ ਆ ਰਿਹਾ, ਯਾਦ ਕਿਉਂ ਨਹੀਂ ਆ ਰਿਹਾ? ਸਭ ਕੁਝ ਅੱਖਾਂ ਦੇ ਮੂਹਰੇ ਵੀ ਅੱਜ ਵੀ ਖੁੱਲ੍ਹੀ ਇਜਾਜ਼ਤ ਹੋ ਜਾਵੇ ਵੀ ਜਾਓ ਫਿਰਿਓ, ਅਸੀਂ ਜਾਵਾਂਗੇ, ਆਪਣੇ ਘਰ ਜਾ ਸਕਦਾ। ਅੱਛਾ, ਜਿੱਥੇ ਬੰਦੇ ਦਾ ਬਚਪਨ ਲੰਘਿਆ ਹੋਵੇ, ਹਾਂਜੀ, ਉਹ ਸ਼ੈਵਾਂ ਦੇ ਨਾਲ ਬੜੀ ਮੁਹੱਬਤ ਹੁੰਦੀ ਹੈ। ਹਾਂਜੀ ਹਾਂਜੀ। ਤੁਹਾਨੂੰ ਕਦੀ ਸੁੱਤੇ ਪਏ, ਕਦੀ ਉੱਠ ਕੇ, ਕਦੀ ਫਿਰਦੇ ਤੁਰਦੇ ਉਹ ਸਾਰਾ ਆਪਣਾ ਪਿਛਲਾ ਬਚਪਨ ਯਾਦ ਆਉਂਦਾ ਜੀ? ਸਾਰੇ ਯਾਦ, ਸਭ ਕੁਛ ਆਉਂਦਾ, ਸਭ ਕੁਛ ਆਉਂਦਾ। ਸੰਤੇ ਤੇ ਲੱਭੇ ਲਿਖੇ ਵੀ ਆ ਕੇ ਅਸੀਂ ਛੱਡ ਗਿਆ ਮਰਬੇ, ਸਾਨੂੰ ਮਿਲਿਆ ਇੱਥੇ ਕਨਾਲਾਂ। ਸਾਡਾ ਇਲਾਕਾ ਜਿਹੜਾ ਕਿ ਮਾਰੂ ਜ਼ਿਆਦਾ ਸੀ। ਖੂਹ ਦੇ 25 ਕਿੱਲੇ ਆਏ ਸਾਡੇ ਕੋਲ, ਖੂਹ ਦੇ 25 ਕਿੱਲੇ ਆਏ। ਉਹ ਵੀ 12 12.5 ਇੱਥੇ ਪੈ ਗਿਆ, 12.5 ਟੋਭੇ ਚਲੇ ਗਿਆ, ਉੱਥੇ ਪੈ ਗਿਆ। ਉਹ ਵੀ ਇੱਕ ਥਾਂ ਨਹੀਂ ਪਈ, 25 ਕਿੱਲੇ ਆਏ। ਉੱਥੇ ਤਾਂ ਕੋਈ ਯਾਰ ਸੱਜਣ ਜਿਹੜਾ ਹੈਗਾ ਉਹਦਾ ਕੋਈ ਨਾਂ ਯਾਦ ਆ? ਉੱਥੇ ਤਾਂ ਜਿਹੜਾ ਉੱਧਰਲਾ ਕੋਈ ਯਾਰ ਸੱਜਣ ਸ਼ਾਇਦ ਉਹ ਜਿੱਦਾਂ ਹੋਵੇ, ਅਸੀਂ ਉਹਨਾਂ ਨਾਲ ਰਾਬਤਾ ਕਰੀਏ। ਇੱਧਰਲਾ ਉੱਧਰ ਭਾਰਤ ਵਾਲੀ ਸਾਈਡ ਤੇ, ਆਪਣੇ ਪਿੰਡ ਵਾਲੀ ਸਾਈਡ ਤੇ ਕੋਈ ਹਿੰਦੂ ਯਾਰ, ਕੋਈ ਇਸ ਤਰ੍ਹਾਂ ਦਾ ਕੋਈ ਦੋਸਤ ਤੁਹਾਡਾ? ਹਿੰਦੂ ਸਾਡੇ ਇੱਕੋ ਪਿੰਡ ਦੇ ਵਿੱਚ ਸੀਗਾ। ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹ ਤੇ ਹੁਣ ਵਿਚਾਰਾ ਤੁਰ ਗਿਆ ਹੋਣਾ। ਉਹਦਾ ਪੁੱਤ ਹੋ, ਹਾਂ ਉਹਦਾ ਪੁੱਤ, ਉਹਦਾ ਕੋਈ ਪੁੱਤ ਦਾ ਨਾਮ? ਪ੍ਰੇਮਦਾਸ ਉਹਦਾ ਨਾਂ। ਪ੍ਰੇਮਦਾਸ। ਉਹਦੀ ਦਾਦੀ ਨੂੰ ਜੀਵਨ ਸੀ। ਅੱਛਾ। ਹਾਂ, ਉਹਨਾਂ ਨੂੰ ਜੀਵੀ ਕਹਿੰਦੇ ਸੀ। ਅੱਛਾ। ਹਾਂ, ਜਿਹੜੇ ਚੂੜੇ ਸੀ, ਇੱਕ ਨਾ ਰੱਬੀ ਸੀ,
ਉਹਦੇ ਟੱਬਰ ਨੂੰ ਕਲਾਂ ਸੀ, ਜਿਹੜਾ ਪ੍ਰੇਮਦਾਸ ਸੀ ਉਦੋਂ ਉਹ ਹਿੰਦੂ ਸੀ। ਉਦੋਂ ਉਹ ਉਸ ਸਾਡਾ- ਵੇਲੇ ਉਹਦੀ ਉਮਰ ਕਿੰਨੀ ਸੀ ਉਸ ਵੇਲੇ? ਸਾਡਾ ਹੀ ਹਾਣੀ ਸੀ। ਤੁਹਾਡਾ ਹਾਣੀ ਸੀ, ਹਾਂ। ਸ਼ਾਇਦ ਉਹ ਜਿੰਦਾ ਹੋਵੇ। ਅੱਲਾ ਜਾਣੇ ਜੀ। ਕਦੀ ਹੋਈ, ਕਦੀ ਕੋਈ ਕੋਸ਼ਿਸ਼ ਕੀਤੀ? ਕੋਈ ਅੱਛਾ, ਉਹਦਾ ਕੀ ਸਹੀ ਜਗ੍ਹਾ ਦਾ ਕੀ ਸੀ ਪਤਾ, ਕੀ ਸਹੀ ਪਤਾ ਉਸ ਜਗ੍ਹਾ ਦਾ, ਪ੍ਰੇਮਦਾਸ ਹੋਣ ਦੀ ਜਗ੍ਹਾ ਦਾ? ਲੁਧਿਆਣਾ ਸ਼ਹਿਰ? ਨਾ ਨਾ ਨਾ, ਹਾਂ। ਪਿੰਡ ਦੀ ਗੱਲ ਮੈਂ ਕਰ ਰਿਹਾ। ਅੱਛਾ, ਜਦੋਂ ਤੁਹਾਨੂੰ ਲੁਕਾਇਆ ਸੀ ਜਿਸ ਜਗ੍ਹਾ ਤੇ, ਉਹ ਪਿੰਡ ਦੀ ਜਗ੍ਹਾ ਹੀ ਸੀ? ਉਹ ਪਿੰਡ ਦੀ ਜਗ੍ਹਾ। ਫਿਰ ਤੁਹਾਨੂੰ ਲੁਧਿਆਣਾ ਸਟੇਸ਼ਨ ਤੇ ਲੈ ਕੇ ਗਿਆ ਉਹ? ਉਹ ਜਿਹੜਾ ਉਹਦਾ ਲੁਧਿਆਣੇ ਸ਼ਹਿਰ ਦਾ ਹੀ ਰਿਹਾ, ਸ਼ਹਿਰ ਦਾ ਠੀਕ ਹੈ। ਆਰਟ ਗਿਆ ਸੀ। ਹਾਂ, ਆੜਤੀ ਆ, ਮੈਂ ਉਹਦੀ ਗੱਲ ਕਰ ਰਿਹਾ। ਉਹਦੇ ਪੁੱਤਰ ਦਾ ਨਾਮ ਪ੍ਰੇਮਦਾਸ ਸੀ? ਨਹੀਂ, ਅੱਛਾ, ਪ੍ਰੇਮਦਾਸ ਜਿਹੜਾ ਸਾਡੇ ਪਿੰਡ 'ਚ ਸੀ। ਜਿਹੜਾ ਤੁਹਾਡੇ ਪਿੰਡ 'ਚ ਸੀ, ਉਹਦਾ ਨਾਮ? ਇੱਕੋ ਘਰ ਸੀ। ਇੱਕੋ ਹੀ ਘਰ ਸੀ, ਉਹ ਤੁਹਾਡਾ ਯਾਰ ਸੀ? ਹਾਂ, ਖੇਡਦੇ ਰਹੇ ਉਹ ਉਹਦੇ ਖੇਡਦੇ ਰਹੇ ਇਕੱਠੇ। ਨਾਲ? ਅੱਛਾ, ਉਹਦਾ ਨਾਮ ਪ੍ਰੇਮਦਾਸ ਸੀ। ਜਿਹੜਾ ਰੱਬੀ ਸੀ ਉਹਦੇ ਪੁੱਤਰ ਨੂੰ ਰੋਡੂ ਸੀ। ਅੱਛਾ, ਰੋਡੂ ਸੀ ਉਹਦਾ। ਰੋਡੂ ਚੂੜਾ ਸੀ ਜਿਹੜਾ। ਠੀਕ ਹੈ। ਅੱਛਾ, ਉਹ ਜਿਹੜਾ ਤੁਹਾਡੇ ਪਿੰਡ ਦਾ ਜਿਹੜਾ ਸਾਰਾ ਪਤਾ ਹੈਗਾ, ਸਾਨੂੰ ਉਹ ਦੱਸੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਸ਼ਾਇਦ ਪ੍ਰੇਮਦਾਸ ਨਾਲ ਸਾਡਾ ਰਾਬਤਾ ਹੋ ਸਕੇ, ਅਸੀਂ ਪ੍ਰੇਮਦਾਸ ਨਾਲ ਰਾਬਤਾ ਕਰੀਏ। ਸੁੰਦਰ ਤਖਾਨ ਅੱਛਾ। ਲੋਹਾਰਾ ਤਖਾਨਾ ਵੀ ਕਰਦਾ ਸੀ, ਦੁਕਾਨ ਵੀ ਮਠਿਆਈ ਦੀ ਕਰਦਾ ਸੀ। ਅੱਛਾ, ਆਹੋ, ਠੀਕ ਹੈ, ਤਖਾਨ ਸੀ। ਠੀਕ ਹੈ। ਤੇ ਉਹ ਪਿੰਡ ਤੇ ਹੁਣ ਕਾਫੀ ਬਦਲ ਗਿਆ ਹੋਣਾ, ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਦੇ ਨਾਲ ਕਿਸੇ ਤਰੀਕੇ ਨਾਲ ਰਾਬਤਾ ਕਰ ਸਕੀਏ। ਕਰੋ ਕਰੋ ਠੀਕ ਹੈ, ਤੁਹਾਡੀ ਗੱਲਬਾਤ ਕਰਵਾਈਏ ਉਹਦੇ ਨਾਲ? ਕਰੋ, ਜੇ ਹੋਵੇ ਜੀ ਨਾ ਹਾਂ। ਕਿ ਮੈਂ ਇੱਕ ਵਾਰੀ ਉਹਦਾ ਪਹਿਲੀਆਂ 'ਚ ਖਾਤਾ ਆਉਂਦਾ ਰਿਹਾ। ਅੱਛਾ, ਪਹਿਲੇ ਦਾ ਖਤ ਆਉਂਦਾ ਰਿਹਾ? ਪਹਿਲੇ ਖਾਤਾ ਆਉਂਦਾ ਰਿਹਾ ਹਾਂ ਕਿ ਆ ਨਹੀਂ, ਛੋਟਾ ਬੀੜਾ ਤੇ ਬੜਾ ਬੀੜਾ ਜਿਸਕੋਟ ਕੋ, ਹਾਂ ਹਾਂ ਬੜੇ ਬੀੜੇ। ਹਾਂ ਹਾਂ, ਉੱਥੇ ਸਾਡੇ ਪਿੰਡ ਦਾ ਰਾਈਆਂ ਦਾ ਘਰ ਬੈਠਾ, ਠੀਕ ਹੈ। ਉੱਥੇ ਮੈਂ ਜਾਂਦਾ ਰਿਹਾ, ਉਹ ਦੱਸਦੇ ਰਿਹਾ ਮੈਨੂੰ। ਇਹ ਖਤ ਆਉਂਦਾ ਰਿਹਾ? ਹਾਂ, ਖਾਤਾ ਉਹਨਾਂ ਨੂੰ ਆਉਂਦਾ ਰਿਹਾ, ਅੱਛਾ ਰਾਈਆਂ ਨੂੰ। ਅੱਛਾ। ਫੇਰ ਆਉਂਦਾ ਰਿਹਾ, ਹਾਂ ਹਾਂ। ਉੱਥੇ ਮੈਂ ਸੁਣੀ ਉਹਦੀ ਗੱਲਬਾਤ। ਉਹਨੇ ਕਿਹਾ ਇਹ ਲਿਖਾਉਣੇ। ਉਹਨੂੰ ਵੇਲੇ- ਕਿੱਦਾਂ, ਅਗਰ ਸਾਨੂੰ ਉਹ ਲੱਭ ਜਾਵੇ, ਜਾਂ ਅਸੀਂ ਉਧਰ ਜਿਹੜੇ ਸਾਡੇ ਬੰਦੇ ਹੈਗੇ ਇੰਡੀਆ ਵਾਲੀ ਸਾਈਡ ਤੇ, ਅਗਰ ਅਸੀਂ ਉਹਨਾਂ ਨੂੰ ਕਹੀਏ ਕਿ ਉਹਨੂੰ ਲੱਭੋ ਪ੍ਰੇਮਦਾਸ ਨੂੰ, ਹਾਂ, ਉਹ ਤੁਹਾਡੀ ਕੀ ਨਿਸ਼ਾਨੀ ਦੱਸਣ ਜਾ ਕੇ ਜਿਹੜਾ ਉਹਨੂੰ ਪਤਾ ਲੱਗ ਜਾਏ? ਉਹਨਾਂ ਨੂੰ ਇਹ ਪੁੱਛਣਾ ਹਾਂ, ਕਿ ਜਿਹੜੇ ਦੋ ਚਬਾਰੇ, ਠੀਕ ਹੈ, ਹਸਨ ਖਾਂ ਜ਼ਿਲ੍ਹੇਦਾਰ ਉਮਦਰਾਜ, ਠੀਕ ਹੈ। ਇਹ ਮੇਰੇ ਬਡਾਰੂ ਆ। ਹਾਂ ਹਾਂ, ਮੇਰੇ ਬਾਪ ਨਾਲ ਹਸਨ ਖਾਂ ਹਸਨ ਖਾਨ, ਠੀਕ ਹੈ, ਤੇ ਚਾਚੇ ਮੇਰੇ ਉਮਦਰਾਜ ਤੇ ਇੱਕ ਦਾ ਨਾਮ ਜ਼ਿਲ੍ਹੇਦਾਰ। ਠੀਕ ਹੈ, ਕਿ ਮੂਹੀ ਸਾਡੀ ਜਿਹੜੀ ਆ, ਕਿ ਸਾਡਾ ਦਾਦਾ ਜਿਹੜਾ ਉਹ ਬਹਾਦਰ ਦੀ, ਠੀਕ ਹੈ। ਉਹਦੇ ਬੇਟੇ। ਹਾਂ ਕਿ ਜ਼ਿਲ੍ਹੇਦਾਰ ਇਸ ਨਾਂ ਦੇ ਦੋ ਸੀ ਸਾਡੇ ਪਿੰਡ 'ਚ। ਹਾਂ ਉਮਦਰਾਜ ਵੀ ਇੱਕ ਦੋ ਸੀ, ਹਾਂ ਇੱਕ ਹੋਰ ਪਾਰਟੀ ਦਾ ਸੀ ਹਾਂ ਸਾਡੇ। ਹਾਂ, ਸਮਝੇ? ਖੂਹ ਸਾਡਾ ਲਹਿੰਦੇ ਪਾਸੇ ਪਿੰਡੋਂ, ਲੈਂਦੇ ਪਿੰਡ ਦੇ ਘਰ ਦੇ ਮੋਹਰੇ। ਅੱਛਾ, ਉੱਥੇ ਖੂਹ ਹੈ? ਹਾਂ, ਦੋ ਵੱਡਾ, ਦੋ ਵੱਡਾ? ਦੋ ਵੱਡਾ ਖੂਹ ਸਾਡਾ ਹੀ ਸੀ ਪਿੰਡ ਦੇ ਵਿੱਚ। ਅੱਛਾ ਅੱਛਾ ਅੱਛਾ। ਬਾਕੀ ਇੱਕ ਇੱਕ ਮਾਲੇ ਚੱਲਦੀ ਸੀ ਸਾਰਿਆਂ ਦੀ। ਹਾਂ ਸਾਡੇ ਦੋ ਮਾਲਾ ਚੱਲਦੀਆਂ ਸੀ, ਹਾਂ ਇੱਕ ਆ ਇੱਧਰ, ਇੱਕ ਇੱਧਰ ਗੱਭੇ ਖੂਹ। ਹਾਂ। ਤੇ ਇਸ ਤੋਂ ਇਲਾਵਾ ਕੋਈ ਪਿੰਡ ਦੀ ਮਸ਼ਹੂਰ ਜਗ੍ਹਾ, ਕੋਈ ਨਿਸ਼ਾਨੀ? ਕਿ ਸਾਡੇ ਕਿ ਚਬਾਰੇ ਦੀ ਨਿਸ਼ਾਨੀ, ਚਬਾਰੇ ਦੀ? ਚਬਾਰੇ ਸਾਡੇ ਠੀਕ ਹੈ, ਸਹੀ ਹੈ। ਦੋ ਮੰਜ਼ਲੇ ਮਕਾਨ। ਹਾਂ ਤੇ ਸਾਡੇ ਘਰ ਦੇ ਮੋਹਰੇ ਮਸਜਿਦ ਹੈ, ਮਸਜਿਦ? ਮਸਜਿਦ ਹੈ, ਤੇ ਚੰਗਾ ਬੋਰਡ ਲੱਗਿਆ ਸੀ ਅੱਛਾ ਉਹਦੇ ਤੇ। ਇਹ ਸਾਡੀਆਂ ਨਿਸ਼ਾਨੀਆਂ ਸਾਰੀ। ਅੱਛਾ ਬਾਬਾ ਜੀ, ਇਹ ਹੁਣ 75 76 ਸਾਲ ਲੰਘ ਗਏ ਨੇ, ਹਾਂਜੀ, ਉਹਨਾਂ ਨੇ ਸ਼ੈਵਾਂ ਬਦਲ ਵੀ ਗਈਆਂ। ਅੱਲਾ ਜਾਣੇ ਜੀ ਉਹਨਾਂ ਦੇ ਲੇਕਿਨ ਉੱਪਰ ਤੁਸੀਂ- ਚਬਾਰੇ ਲਾਤੇ। ਹਾਂ, ਲੇਕਿਨ ਜਦੋਂ ਤੁਹਾਨੂੰ ਖੜੀਏ, ਤੁਸੀਂ ਉਹ ਜਗ੍ਹਾ ਨੂੰ ਪਛਾਣ ਲਓ। ਹਾਂ, ਪਛਾਣ ਜਾ ਸਕਦੇ ਹਾਂ। ਹਾਂ, ਆਪਣੀ ਜਾਇਦਾਦ ਤੇ ਜਾ ਸਕਦੇ ਹਾਂ, ਆਪਣੇ ਮਕਾਨ 'ਚ ਜਾ ਸਕਦੇ ਤੁਹਾਡਾ ਦਿਲ ਕਰਦਾ ਹੈ ਜਾਣ? ਹਾਂ। ਜੋ ਬੜਾ ਦਿਲ ਕਰਦਾ, ਉਹ ਸਾਡਾ ਮਾਮਾ ਬੈਠਾ, ਉਹ ਮੈਨੂੰ ਮਖੌਲ ਕਰਦਾ ਵੇਰੇ ਜੀ, ਉਹ ਬਹੁਤ ਦਿਲ ਕਰਦਾ ਉਹਦਾ। ਉਹਨੂੰ ਯਾਦ ਦੱਸ ਭੁੱਲਦੀ ਨਹੀਂ, ਉਹ ਸਾਡਾ ਮਾਮਾ ਬੈਠਾ। ਅੱਛਾ ਅੱਛਾ ਅੱਛਾ, ਯਾਦ ਆਣਾ। ਯਾਦ ਆਉਂਦਾ। ਹਾਂ ਇੱਥੇ ਸਾਨੂੰ ਲੱਭੀਆਂ ਖੁੱਡੀਆਂ, ਹੂੰ ਸਮਝਿਆ? ਹੂੰ। ਖੁੱਡੀਆਂ ਲੱਭੀਆਂ ਸਾਨੂੰ। ਹੂੰ ਇੱਧਰੋਂ ਵੀ ਅਸੀਂ ਇਹ ਜੇ ਸੱਤ 'ਚ ਬੈਠੇ ਆ, ਇਹ ਸਿੱਖਣੀ ਦਾ ਨਾਂ ਠਾਕਰੀ। ਹੂੰ, ਇਹ ਸੱਤ 'ਚ ਬੈਠੇ ਆ ਅਸੀਂ, ਅੱਛਾ ਅੱਛਾ, ਠਾਕਰੀ ਉਹਦਾ ਨਾਂ ਸਿੱਖਣੀ। ਹਾਂ, ਸਹੀ। ਬੜੀਆਂ ਨਸੀਬਤਾਂ ਨਾਲ ਪਹੁੰਚੇ ਆ, ਥੋੜੇ ਨਹੀਂ ਪਹੁੰਚੇ। ਹੁਣ ਤੁਸੀਂ ਇਹ ਦੱਸੋ ਕਿ ਤੁਹਾਨੂੰ ਇਹ ਚੀਜ਼ ਲੱਗਦੀ ਹੈ ਕਿ ਇਹ ਵੰਡ ਹੋਣੀ ਚਾਹੀਦੀ ਸੀ ਕਿ ਨਹੀਂ ਸੀ ਹੋਣੀ ਚਾਹੀਦੀ? ਨਹੀਂ ਹੋਣੀ ਚਾਹੀਦੀ ਸੀ। ਕਿਉਂ? ਸਾਨੂੰ ਨਾ ਤਾਂ ਘਰ ਲੱਭਿਆ, ਨਾ ਸਾਨੂੰ ਜਾਇਦਾਦ ਲੱਭੀ ਆ। ਅਸੀਂ ਕਿੱਦਾਂ ਕਹੀਏ ਵੀ ਹੋਣੀ ਚਾਹੀਦੀ ਸੀ। ਉੱਥੇ ਅਮਨ ਸਕੂਨ ਸੀ? ਅਮਨ ਸਕੂਨ, ਮੁਹੱਬਤ, ਪਿਆਰ। ਨਾ ਪਤਾ ਸੀ ਸਿੱਖ ਕੌਣ ਆ, ਤੇ ਨਾ ਪਤਾ ਸੀ ਚੂਹੇ ਕੌਣ, ਨਾ ਪਤਾ ਮੁਸਲਮਾਨ ਕੌਣ। ਮੁਹੱਬਤ ਪਿਆਰ ਨਾਲ ਬਸਦੇ ਸੀ।
ਨਾ ਅਸੀਂ ਆਪ ਕਹਿੰਦੇ, ਮੈਂ ਤਾਂ ਆਪ ਕਹਿੰਦਾ ਵੀ ਮਤਲਬ ਜਦੋਂ ਸਾਨੂੰ ਜਾਇਦਾਦ ਨਹੀਂ ਲੱਭੀ, ਸਾਨੂੰ ਘਰ ਨਹੀਂ ਲੱਭਿਆ, ਤੇ ਸਾਨੂੰ ਯਾਦ ਨਹੀਂ ਆਉਣੇ ਪਿਛਲੇ। ਬਿਲਕੁਲ ਆ, ਹੈ ਜੀ, ਬਿਲਕੁਲ ਆ। ਬਸ ਇਹ ਹਿਸਾਬ ਹੋਇਆ। ਠੀਕ ਹੈ, ਤੁਹਾਡੇ ਨਾਲ ਬੜਾ ਚੰਗਾ ਲੱਗਾ ਸਾਨੂੰ ਗੱਲ ਕਰਕੇ, ਹੈ ਜੀ, ਬੜਾ ਚੰਗਾ ਲੱਗਾ ਗੱਲ ਕਰਕੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਹੜਾ ਉਹ ਰਾਮਦਾਸ ਹੈ ਅਗਰ ਉਹ ਜ਼ਿੰਦਾ ਹੋਏ। ਜ਼ਿਲ੍ਹਾ ਲੁਧਿਆਣਾ, ਤਹਿਸੀਲ ਸਮਰਾਲਾ, ਥਾਣਾ ਸਾਨਿਆ ਸਾਡੇ ਵਾਲਾ। ਸਾਨਿਆ ਚੌਕੀ ਸਾਡੀ। ਠੀਕ ਹੈ, ਠੀਕ ਹੈ ਜੀ, ਹਾਂ। ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਾ।